आओ जी आ गए यहाँ ते पूरा गाप आ गए यहाँ। पंजाबी रेडियो यूएसए ते खासे चारे पासे। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ यूएसए ਤੇ ਸਾਰਿਆਂ ਦਾ ਸਵਾਗਤ ਹੈ। ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਅਸੀਂ ਹਾਜ਼ਰ ਹਾਂ। ਮੈਂ ਹਰਮਨਪ੍ਰੀਤ ਕੌਰ। ਮੈਂ ਤਾਇਆ ਸ਼ੌਂਕੀ। ਤਾਇਆ ਹੈ ਤੂੰ ਮੇਰੀ ਗੱਲ ਵਿੱਚ ਹੀ ਟੋਕਣ ਲੱਗਿਆ ਸੀ। ਨਹੀਂ ਟੋਕਣ ਨਹੀਂ ਲੱਗਾ ਸੀ, ਕਿਸੇ ਨੇ ਮੇਰਾ ਦਿਲ ਕਰਦਾ ਕਿ ਤੇਰੇ ਨਾਲ ਸੁਰ ਮਿਲਾ ਕੇ ਚੱਲਾਂ। अच्छा मिले सुर मेरा तुम्हारा तो असुर बने हमारा। असुर क्यों? असुर मतलब ਆਪਾਂ ਦੋਵੇਂ ਬੜੇ ਵਧੀਆ ਸਿੰਗਰ ਹੈ ਨਾ। ਸਾਡੇ ਸੁਰ ਦੀ ਸਾਡੇ ਅਸੁਰ ਨਿਕਲਦੇ ਆ। ਤਾਇਆ ਸੁਰ ਸੰਗਮ ਦੀ ਗੱਲ ਕਰਿਆ ਕਰ। ਆਏ ਸੰਗਮ ਸਾਡੇ ਨਾਮ ਪਰ ਸੱਚ ਥੀਏਟਰ ਹੈਗਾ ਹੀ। ਤਾਂ ਹੈ ਸਿਨੇਮਾ ਕੀ ਬਾਤ ਮੈਂ ਕਹਿੰਦਾ ਮਸ਼ਹੂਰ ਫਿਲਮਾਂ ਲੱਗੀਆਂ ਉੱਥੇ। ਫਿਰ ਮਲਟੀਪਲੈਕਸ ਆ ਗਏ। ਅੱਛਾ ਹੁਣ ਵਾਸਕੀ ਦਾ ਅੱਡਾ ਬਣ ਕੇ ਰਹਿ ਗਿਆ। ਓਹੋ ਪਰ ਵੈਸੇ ਨਾ ਤਾਇਆ ਪੁਰਾਣਾ ਵੇਲਾ ਬੜਾ ਵਧੀਆ। ਪੁਰਾਣਾ ਵੇਲਾ ਬਹੁਤ ਹੀ ਵਧੀਆ ਸੀਗਾ। ਇੱਕ ਪੁਰਾਣੇ ਸਿਨੇਮਿਆਂ ਦੀ ਅੱਜ ਗੱਲ ਕਰੀਏ। ਹਾਲ ਐਗਜ਼ੀਕਿਊਟਿਵ ਕਲਾਸ ਤੇ ਉਸ ਤੋਂ ਬਾਅਦ ਹੁੰਦਾ ਸੀਗਾ ਬਾਲਕਨੀ ਤੇ ਉੱਤੇ ਬਾਕਸ। ਵੱਖ ਟਿਕਟਾਂ। ਅੱਜ ਜ਼ਰੂਰ ਇਸ ਮੁੱਦੇ ਤੇ ਹੈ ਨਾ। ਤੇ ਹੁਣ ਜਿਹੜਾ ਮਲਟੀਪਲੈਕਸ ਹੈ ਇੱਕੋ ਜੀ ਟਿਕਟ, ਭਾਵੇਂ ਥੱਲੇ ਬਹਿ ਕੇ ਸਰਵਾਈਕਲ ਕਰਾ ਲਓ, ਭਾਵੇਂ ਉੱਤੇ ਬਹਿ ਕੇ ਅੱਖਾਂ ਟਿੰਡੀਆਂ ਕਰਾ ਲਓ। ਐਡੀ ਵੀ ਨਹੀਂ ਗੱਲ। ਦੱਸਦੀਆਂ ਤੈਨੂੰ ਮੈਂ ਗਾਣਾ ਸੁਣ ਪਹਿਲਾਂ। ਚਲੋ ਤੂੰ ਮੈਨੂੰ ਲੱਗਦਾ ਕਿ ਹੁਣ ਮਲਟੀਪਲੈਕਸ 'ਚ ਫਿਲਮ ਦੇਖਣ ਨਹੀਂ ਗਿਆ। ਨਹੀਂ ਮੈਂ ਜਾਣਾ ਹੁਣਾ ਦੇਖਣ, ਪਰ ਪਹਿਲੀ ਗੱਲ ਸਾਲ ਤੋਂ ਤੇ ਵੈਸੇ ਹੀ ਬੈਠੇ ਨਾ ਬਾਜੀ। ਹਾਂ ਪਰ ਗੱਲ ਇਹ ਤੂੰ ਸ਼ਾਇਦ ਭੁੱਲ ਗਿਆ ਕਿ ਮਲਟੀਪਲੈਕਸ ਦੇ ਵਿੱਚ ਵੀ ਅਲੱਗ ਰੇਟ ਟਿਕਟ ਆ। 골ਡ, ਪਲੈਟੀਨਮ, ਸਿਲਵਰ। ਇੱਕ ਜਿਹੜੇ ਪਿੱਛੇ ਬੈਠ ਕੇ ਦਿਖਾਉਂਦੇ ਆ ਫਿਲਮ, ਜਿਹੜਾ ਰਿਕਲਾਈਨਰ ਹੁੰਦਾ, ਉਹ ਜਿਹੜਾ ਮੰਜਾ ਵੀ ਬਣ ਜਾਂਦਾ ਹੈ ਨਾ, ਉਹਦੀ ਤਾਂ ਸਭ ਤੋਂ ਵੱਧ ਟਿਕਟ। ਅੱਛਾ ਉਹਦਾ ਬੜਾ ਪੰਗਾ ਹੀ। ਮੈਂ ਇੱਕ ਵਾਰ ਦੇਖਣ ਗਿਆ। ਅੱਛਾ ਉਹ ਮੈਂ ਕਿਤੇ ਬੜਨ ਨੱਪਿਆ, ਉਹ ਲੱਟਾਂ ਸਿੱਧੀਆਂ ਢੋਣ ਵਿੰਗੀ। ਮੈਨੂੰ ਲੱਗਾ ਮੈਂ ਖੂਨਦਾਨ ਕਰਨ ਆਇਆ। ਉਤੋਂ ਦਾ ਸੋਫੇ ਤੇ ਜਿਹੜਾ ਬਾਂਹ ਉਨੀ ਚੌੜੀ ਹੈ। ਉਹਦਾ ਨਾ ਇੱਕ ਚੀਜ਼ ਹੋਰ ਹੈਗੀ। ਤੁਸੀਂ ਮੰਨ ਲਓ ਆਪਣੀ ਗਰਲਫ੍ਰੈਂਡ ਨਾਲ ਫਿਲਮ ਦੇਖਣ ਜਾ ਰਹੇ ਹੋ, ਉਹ ਸੀਟ ਦਾ ਘਾਟਾ ਬੜਾ ਹੈ ਕਿਉਂਕਿ ਉਹ ਚ ਕਿੱਡਾ ਚੌੜਾ ਸੋਫਾ ਹੈ ਵਿੱਚ। ਤੁਸੀਂ ਉਹਦੀ ਬਾਂਹ ਫੜ ਨਹੀਂ ਪਾਉਂਦੇ, ਤੁਹਾਨੂੰ ਐਂ ਲੱਗਦਾ ਜੋ ਨਾਲ ਦੇ ਬਨੇਰੇ ਤੋਂ ਲਮਕ ਕੇ ਤੁਸੀਂ ਗੁੱਡੀ ਫੜਨੀ ਹੈ। ਤਾਇਆ ਸੱਚ ਵਧਾਈਆਂ ਤੈਨੂੰ। ਕਾਹਦੀਆਂ? ਤਾਇਆ ਤੂੰ ਬੜਾ ਸ਼ੈਤਾਨ ਤਾਇਆ ਹੈ। ਕਿੱਦਾਂ? ਤਾਇਆ ਤੇਰੇ ਘਰੇ ਪੋਤਾ ਹੋਇਆ ਹੈ। ਮੇਰੇ ਘਰੇ ਪੋਤਾ ਹੋਇਆ ਹੈ, ਦੇਖ ਲਓ। ਵਧਾਈਆਂ ਨਾ ਫਿਰ। ਮੈਂ ਕਹਿੰਦਾ ਪਿਆ ਮੈਂ ਦੇਖੋ ਜੀ ਮੇਰੇ ਘਰੇ ਪੋਤਾ ਹੋਇਆ ਤੇ ਉਸ ਪੋਤੇ ਨੂੰ ਬਹੁਤ ਜਲਦੀ ਮੈਂ ਇੱਕ ਨਵਾਂ ਚਾਚਾ ਵੀ ਦੇਵਾਂਗਾ। ਹੈ ਜੈਕਲੀਨ ਨਾਲ ਜਦੋਂ ਮੇਰਾ ਵਿਆਹ ਹੋਏਗਾ। ਤਾਇਆ ਕਮ ਔਨ। ਕੀ ਕਮ ਔਨ? ਕੀ ਗੱਲ ਕਿੱਥੇ ਕਰਨੀ ਤੈਨੂੰ ਪਤਾ ਨਹੀਂ ਲੱਗਦਾ? ਨਹੀਂ ਏਦਾਂ ਥੋੜੀ ਹੁੰਦਾ ਹੈਗਾ। ਉਹ ਨਾ ਮਿਸ ਕਰੇ ਕਿ ਚਾਚਾ ਘੱਟ ਹੈ ਤੇ ਮੈਂ ਉਹਨੂੰ ਹਮ ਉਮਰ ਚਾਚਾ ਦੇਵਾਂਗਾ। ਤਾਇਆ ਪਰ ਫਿਲਹਾਲ ਆਪਾਂ ਪੋਤੇ ਦੀ ਗੱਲ ਕਰੀਏ। ਹਾਂ ਬਿਲਕੁਲ ਕਰੋ। ਪੋਤਾ ਕੀ ਹੈਗਾ ਕਿ ਪੋਤਾ ਛੋਟਾ ਜਿਹਾ ਪੋਤਾ ਮੇਰਾ ਤੇ ਛੋਟਾ ਹੀ ਹੁੰਦਾ ਨਾ, ਨਿਊ ਬੋਰਨ ਬੇਬੀ ਛੋਟਾ ਜਿਹਾ। ਮੈਂ ਕਹਿੰਦਾ ਵਾ ਨਰਸ ਨਿਵਾਰੀ ਸੀ। ਯਾਰ ਉਹਨਾਂ ਨੂੰ ਕਿਹਾ ਮਤਲਬ ਤਰੀਕਾ ਹੁੰਦਾ ਉਹ ਤੇ ਐ ਨਿਵਾਏ। ਮੈਨੂੰ ਲੱਗਾ ਮੈਂ ਕਿਹਾ ਮੈਂ ਕਹਾਂ ਮੇਰਾ ਪੋਤਾ ਹੈਗਾ, ਕੁੱਕੜ ਥੋੜੀ ਹੈ। ਉਹ ਤੇ ਜਿਵੇਂ ਮੁਰਗਾ ਢੋਈਦਾ ਉਦਾਂ ਨਵਾਈ ਜਾਣ। ਤਾਇਆ ਉਹਨਾਂ ਦਾ ਨਿੱਤ ਦਾ ਕੰਮ ਹੈ। ਨਿੱਤ ਦਾ ਕੰਮ ਹੈ ਪਰ ਉਹ ਵਿਚਾਰਾ ਉਹ ਕੀ ਕਹਿੰਦੇ ਨੇ ਉਹਨੂੰ ਤੇ ਧਿਆਨ ਨਾ। ਤੁਸੀਂ ਤਾਂ ਨਿੱਤ ਕਹਿਤਾ, ਤੁਸੀਂ ਕਹਿ ਰਹੇ ਨਿੱਤ, ਐਵੇਂ ਉਹਦੇ ਨਾਲ ਕੱਢ ਦਿਓ ਪਿੱਤ। हर चढ़दी सवेर तो टलदी रात ताईं साल दे 365 ते हफ्ते दे 7 दिन सुनदे रहो अपना मानजोग ते मन पाउंदा रेडियो पंजाबी रेडियो यूएसए। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਤੁਹਾਡਾ ਆਪਣਾ ਪੰਜਾਬੀ ਰੇਡੀਓ यूएसए ਧੜਕਦੇ ਦਿਲਾਂ ਦੇ ਨਾਲ। ਪੰਜਾਬੀ ਰੇਡੀਓ यूएसए ਤੇ ਹਾਸੇ ਚਾਰੇ ਪਾਸੇ ਪ੍ਰੋਗਰਾਮ ਸੁਣ ਰਹੇ ਹੋ ਜੀ। ਮੈਂ ਹਰਮਨਪ੍ਰੀਤ ਕੌਰ ਨਾਲ ਤਾਇਆ ਸ਼ੌਂਕੀ। ਤੇ ਤਾਇਆ ਫਿਰ ਕੀ ਦਿੱਤਾ ਪੋਤੇ ਨੂੰ? ਪੋਤੇ ਨੂੰ ਮੈਂ ਜਿੱਦਾਂ ਹੀ ਪੋਤਾ ਆਇਆ ਮੈਂ ਉਹਦੇ ਨਾਂ ਕੱਟੀ ਹੈ ਜ਼ਮੀਨ ਹੈ ਤਾਇਆ। ਉਹਦੇ ਨਾਂ ਤੇ ਮੈਂ ਖੋਲ ਰਿਹਾ ਵਾ ਮਲਟੀਪਲੈਕਸ। ਵਾਓ ਠੀਕ ਹੈ ਜੀ। ਨਾਲ ਮੈਂ ਖੋਲਣਾ ਹੀ ਦੁਕਾਨ ਤੇ ਕਰਾਉਣੀ ਦੁਕਾਨ। ਮੈਂ ਕਹਿ ਲਾ ਕੇ ਬਥੇਰਾ ਕੁਝ ਸੋਚਿਆ ਆਪਣੇ ਪੋਤੇ ਵਾਸਤੇ। ਨਹੀਂ ਪਰ ਮਲਟੀਪਲੈਕਸ ਦੇ ਨਾਲ ਕਰਿਆਨੇ ਦੀ ਦੁਕਾਨ एक ही कॉम्बिनेशन होगा। नहीं कॉम्बिनेशन एक जगह नहीं खोलना, अलग अलग जगह ते अलग अलग ਥਾਂ ਤੇ ਖੋਲਾਂਗੇ। ਓਕੇ ਹੁਣ ਵੇਖਣਾ ਮੇਰੀ ਗੱਲ ਸੁਣ। ਹੁਣ ਜਿਵੇਂ ਅੰਬਾਨੀ ਹੈ ਭਾਵੇਂ ਲੱਖ ਕਣਾ ਕੱਢੀ ਆਪਾਂ ਉਹਨੂੰ, ਉਹਦਾ ਮਲਟੀਪਲੈਕਸ ਵੀ ਹੈ, ਉਹਦਾ ਰਿਲਾਇੰਸ ਸੁਪਰ ਸਟੋਰ ਵੀ ਹੈ।
ਗੱਲ ਤਾਂ ਤੇਰੀ ਮੈਂ ਦੇਖੋ ਜੀ ਉਹ ਬੰਦਾ ਜਿੱਦਾਂ ਮਰਜ਼ੀ ਹੈ, ਪਰ ਉਹਦਾ ਇੱਕ ਗੱਲੋਂ ਮੈਂ ਫੈਨ ਆ। ਤੂੰ ਬਹੁਤੀਆਂ ਤਾਰੀਫਾਂ ਨਾ ਕਰ। ਨਹੀਂ ਦੇਖੋ ਹਰ ਇੱਕ ਬੰਦੇ 'ਚ ਗੁਣ ਤੇ ਔਗੁਣ ਹੁੰਦੇ ਆ। ਅਸੀਂ ਕੌਣ ਆ? ਅਸੀਂ ਰੇਡੀਓ ਜੌਕੀ ਆ, ਯਾਨੀ ਕਿ ਅਸੀਂ ਪੱਤਰਕਾਰ ਆ ਤੇ ਅਸੀਂ ਕਰਦੀ ਆ ਨਿਸ਼ਪਕਸ਼ ਗੱਲ। ਜੋ ਗੱਲ ਹੈ ਸੋ ਹੈ, ਮਤਲਬ ਬਿਜ਼ਨਸ ਕਿਵੇਂ ਵਧਾਣਾ ਹੈ ਇਹ ਕੋਈ ਵੱਡੇ ਮਾਰੀ ਤੋਂ ਸਿੱਖੇ। ਇਹ ਤਾਂ ਗੱਲ ਸਹੀ ਹੈ। ਮਤਲਬ ਕਿ ਇਹ ਜਦੋਂ ਵੰਡ ਹੋਈ ਸੀ ਨਾ ਦੋਵੇਂ ਭਰਾਵਾਂ ਦੀ, ਇਹਦੇ ਕੋ ਕੀ ਸੀਗਾ? ਪੈਟਰੋਕੈਮੀਕਲ ਹੈ ਨਾ। ਪੈਟਰੋਕੈਮੀਕਲ ਤੋਂ ਦੇਖ ਲੈ ਹੁਣ, ਮਤਲਬ ਕਿ ਸਾਰੀ ਜ਼ਿੰਦਗੀ 'ਚ ਕੈਮੀਕਲ ਘੋਲਤਾ ਉਹਨੇ ਫੜ ਕੇ। ਉਹਦੇ ਕੋਲ ਸਭ ਕੁਝ ਸੀ, ਛੋਟੇ ਕੋਲ ਮੋਬਾਈਲ ਸੀ, ਛੋਟੇ ਕੋਲ ਰੇਡੀਓ ਸੀ, ਛੋਟੇ ਕੋਲ ਕੀ ਨਹੀਂ ਸੀ, ਤੇ ਹੁਣ ਛੋਟੇ ਕੋਲ ਕੀ ਹੈਗਾ? ਕੁਝ ਵੀ ਨਹੀਂ। ਵਾਕਈ ਤਾਇਆ ਮੇਰੀ ਗੱਲ ਸੁਣ ਇੱਕ। ਬਾਕੀ ਗੱਲਾਂ ਤਾਂ ਇੱਕ ਬੰਨੇ। ਓਕੇ, ਮੈਨੂੰ ਤੂੰ ਕੀ ਲੈ ਕੇ ਦੇ ਰਿਹਾ? ਤੈਨੂੰ ਮੈਂ ਮੁੰਦਰੀ ਪਾਣੀ ਤਾਇਆ ਮੈਂ ਭੂਆ ਬਣੀ ਆ ਤੇ ਮੁੰਦਰੀ ਪਾ ਦਾਂਗੇ। ਤੇ ਫਿਰ ਪਾਓ ਨਾ, ਕਦੋਂ ਪਾਓ? ਘਰੇ ਆਓ ਨਾ ਇੱਥੇ ਹੁਣ ਬਜਾ ਪੁੱਛੇ ਹੁਣ ਮੁੰਦਰੀ ਕਿਹੜੀ, ਕਿੰਨੇ ਕੈਰਟ ਦਾ ਉਹਦੇ ਚ ਹੀਰਾ ਹੋਊਗਾ, ਕਿੰਨੇ ਕੈਰਟ ਦੀ ਮੁੰਦਰੀ ਹੋਊਗੀ, ਸਾਰਾ ਕੁਝ ਹੁਣੇ ਗੱਲ ਕਰ। 22 ਕੈਰਟ ਦੀ 골ਡ ਦੀ ਮੁੰਦਰੀ ਪਾ ਜਾਗਾ। ਵਿੱਚ ਹੋਏਗਾ ਵਧੀਆ ਜਿਹਾ, ਮੈਂ ਕਹਿੰਦਾ ਹੀਰਾ ਵੱਡਾ ਛਾਰਾ। ਪੱਕਾ ਮੇਰਾ ਪੋਤਾ ਆਇਆ, ਮੈਂ ਵੇਖੀ, ਮੈਂ ਦੇਖ ਕੇ ਬਾਈਡਨ ਨੂੰ ਵੀ ਕਿਹਾ। ਬਾਈਡਨ ਨੂੰ ਮੈਂ ਲਿਮੋਜਿਨ ਗਿਫਟ ਕਰ ਰਿਹਾ ਹੈ। ਆਹੋ। ਕਿਉਂ ਤਾਇਆ? ਵੈਸੇ ਹੀ ਮੇਰੀ ਮੌਜ ਹੈ। ਮੇਰੇ ਘਰੇ ਪੋਤਾ ਆਇਆ, ਮੈਨੂੰ ਵੀ ਲੈ ਦੇ। ਤੇਰੇ ਵਾਸਤੇ ਮੈਂ ਮਿੰਨੀ ਕੂਪਰ ਕਰ ਲਿਆ ਬੁੱਕ। ਭਾਵੇਂ ਤੂੰ ਲੈ ਦੂੰਗਾ। ਭਾਵੇਂ ਤੂੰ ਮੈਕਸਿਮਮ ਕੂਪਰ ਹੈ, ਪਰ ਤੇਰੇ ਵਾਸਤੇ ਮਿੰਨੀ ਕੂਪਰ ਲਈ ਹੈ ਮੈਂ। ਤਾਇਆ ਅੱਜ ਗੰਦੀ ਗੱਲ ਨਹੀਂ ਕਰਨੀ। ਗੰਦੀ ਗੱਲ ਕੀ ਕੀਤੀ ਹੈ? ਦੱਸ। ਮੈਂ ਸਹੀ ਕਿਹਾ, ਪਰ ਤੇ ਮਜ਼ਾਕ ਨਹੀਂ ਕਰਦਾ। ਤੇਰੇ ਵਾਸਤੇ ਮੈਂ ਨੀਲੇ ਰੰਗ ਦੀ ਮਿੰਨੀ ਕੂਪਰ ਬੁੱਕ ਕਰਾਈ ਹੈ। ਨੀਲੇ ਰੰਗ ਦੀ ਮਿੰਨੀ ਕੂਪਰ, ਸਟੀਅਰਿੰਗ ਪੀਲੇ ਰੰਗ ਦਾ। ਨਹੀਂ ਕੰਬੀਨੇਸ਼ਨ ਬੜਾ ਵਧੀਆ। ਮੈਂ ਨਹੀਂ ਲੈਣੀ। ਚਲ ਕਵਰ ਚੇਂਜ ਕਰਾ ਦਾਂਗੇ। ਮਿੰਨੀ ਕੂਪਰ ਬੜੀ ਵਧੀਆ ਹੈਗੀ ਹੈ ਤੇ ਮੈਂ ਕਹਿੰਦਾ ਗੱਡੀ ਨੂੰ ਬਸ ਤੂੰ ਐ ਕਹਿਣਾ ਕਿ ਸ਼ੂ ਬਸ 120 ਤੇ ਕਹ ਸ਼ੂ 240 ਤੇ ਉਹ ਅੱਗੇ ਨਾ ਲੰਘ ਜੇ ਤਾਇਆ। ਅੱਗੇ ਸ਼ੂ ਕੇ ਸ਼ੂ ਤੇਰੇ ਪੁੱਲ ਹਰਦਵਾਰ ਹੋਏ ਕੀ? ਤਾਇਆ ਵੈਸੇ ਇੰਨੀਆਂ ਗੱਲਾਂ ਕਰ ਲੀਆਂ ਨਾ ਮੈਂ ਮਿੰਨੀ ਕੂਪਰ ਦੀਆਂ, ਦਿਲ ਪਤਾ ਕੀ ਕਰ ਰਿਹਾ? ਸਾਈਕਲ ਲੈ ਲੈ। ਮਨ ਪਤਾ ਕੀ ਕਰ ਰਿਹਾ? ਕੀ ਕਰ ਰਿਹਾ? ਸੱਚੀ ਦੱਸਾਂ ਤਾਇਆ, ਮੇਰੀ ਮੰਗ ਪੂਰੀ ਕਰੇਗਾ? ਦੱਸ। ਗਾਣਾ ਸੁਣਾ ਦੇ ਤਾਇਆ, ਮਿੰਨੀ ਕੂਪਰ ਲੈ ਦੂੰਗਾ। ਤੂੰ ਮੱਥੇ ਬੜਾ ਰੱਬ ਨੂੰ, ਉਹ ਮੇਰੇ ਜਿਹੜਾ ਮੁੰਡਾ ਤੈਨੂੰ ਮਿਲਿਆ, ਮਿਲ ਗਿਆ ਮੁੰਡਾ ਮੇਰੇ ਮੇਜ ਦਾ। ਮਿਲ ਗਿਆ ਮੁੰਡਾ ਮੇਜ ਦਾ ਨਹੀਂ, ਮਿਲ ਗਿਆ ਤੇਰੇ ਨਾਲ ਲੇਖ ਜੋ ਅੱਗੇ ਫਿਰਦਾ ਮੇਰਾ ਤੇਰਾ ਵੀ ਮਨ ਖਿਲਿਆ। ਨਹੀਂ ਮੈਂ ਮੇਚ ਲਾ ਕੇ ਕੁਝ ਪੇਜ ਖਰਾਬ ਕਰਤੇ ਸੀ ਗਾਣੇ ਦੇ। ਨਹੀਂ ਤੂੰ ਮੇਚ ਮਤਲਬ ਕਾਠੀ ਵੀ ਹੁੰਦੀ ਕੰਪੈਟੀਬਿਲਿਟੀ ਦੀ। ਦੇਖ ਉਹ ਐਮੀ ਵਿਰਕ ਦਾ ਵਰਜਨ ਹੈ। ਮੈਂ ਲਿਖਿਆ ਆਈ ਐਮ ਟਾਕਿੰਗ ਅਬਾਊਟ ਕੰਪੈਟੀਬਿਲਿਟੀ। ਓਕੇ ਕਮ ਔਨ ਸਿੰਗ ਦੈਨ। ਹੈ ਸਿੰਗ ਅਗੇਨ। ਟੇਕੇ ਤੂੰ ਮੱਥੇ ਜੋੜੀਆਂ ਕਰ ਦੂ ਡਿਮਾਂਡਾਂ ਪੂਰੀਆਂ। ਫੇਰ ਤੂੰ ਟੇਕੇਗੀ ਮੱਥੇ ਕਿੱਥੋਂ ਆ ਗਿਆ ਵਿੱਚ? ਮੈਂ ਟਿਕਾ ਰਿਹਾ ਮੈਂ। ਓਹੋ ਤਾਇਆ ਤੂੰ ਮੈਂ ਦੱਸਦਾ ਵਾਂ ਜਿੱਦਾਂ ਮੇਰੀ ਉਹਦੀ ਗੱਲਬਾਤ ਹੋਈ ਹੈ। ਟੇਕੇ ਮੱਥੇ ਕਿਉਂ ਟੇਕ ਰਹੀ ਆ? ਜਠੇਰੇ ਲੈ ਕੇ ਗਿਆ ਉਹਨੂੰ ਪਹਿਲਾਂ। ਉਹ ਤੂੰ ਛੱਡਦਾ ਵਡੇਰਿਆਂ ਦਾ ਆਸ਼ੀਰਵਾਦ ਪਹਿਲਾਂ। ਮਿੰਨੀ ਕੂਪਰ ਲੈ ਜੂੰਗਾ ਵਿੱਚ ਬੈਠ ਕੇ ਤੁਮਾਰੀ ਗੇਰੀਆਂ। ਮਿੰਨੀ ਕੂਪਰ ਲੈ ਜੂੰਗਾ ਉਹ ਵਿੱਚ ਬਹਿ ਕੇ ਤੂੰ ਖਾਈ ਰਿਓੜੀਆਂ ਨੀ। ਇਹ ਰਿਓੜੀਆਂ ਕਿੱਥੋਂ ਆਈਆਂ? ਇਹ ਦੁਕਾਨ ਤੋਂ ਆਉਂਦੀਆਂ ਨੇ, ਲੋਹੜੀ ਦੇ ਆਸ-ਪਾਸ ਮਿਲਦੀਆਂ ਨੇ। ਮੂੰਗਫਲੀ ਨਾ ਖਾਓ ਤੇ ਅੱਛਾ ਲੱਗਦਾ, ਫੁੱਲੇ ਵੀ ਖਾ ਸਕਦੇ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਬਿੱਲੋ ਬੱਗੇ ਬਿੱਲੇ ਆ ਦਾ ਕੀ ਕਰਾਂਗੇ? ਫੇਰ ਟੰਗ ਟਵਿਸਟਰ 5 ਵਾਰੀ ਵੇਖਦੇ ਤੈਨੂੰ ਜਾਚ ਆਈ ਕਿ ਨਹੀਂ ਆਈ? ਤਾਇਆ ਮੈਨੂੰ ਆ ਗਈ ਹੈ, ਮੈਂ ਨਹੀਂ ਬੋਲਣਾ। 5 ਵਾਰੀ ਬੋਲ। ਬੱਗੇ ਬੱਗੇ ਬਿੱਲੇ ਆ ਤਾਂ ਕੀ ਕਰੇਂਗੀ? ਏਦਾਂ ਨਹੀਂ, ਬਿੱਲੋ ਬੱਗੇ ਬਿੱਲੇ ਆ ਤਾਂ ਕੀ ਕਰੇਂਗੀ? ਬੱਗੇ ਬੱਗੇ ਬਿੱਲੇ ਆ ਤਾਂ ਕੀ ਕਰੇਂਗੀ? ਬਿੱਲੋ ਬੱਗੇ ਬਿੱਲੇ ਆ ਤਾਂ ਕੀ ਕਰੇਂਗੀ? ਬੱਗੇ ਬੱਗੇ ਬਿੱਲੇ ਆ ਤਾਂ ਕੀ ਕਰੇਂਗੀ? ਬਿੱਲੋ ਬੱਗੇ ਬਿੱਲੇ ਆ ਤਾਂ ਕੀ ਕਰੇਂਗੀ? ਬੱਗੇ ਬੱਗੇ ਬਿੱਲੇ ਆ ਤਾਂ ਕੀ ਕਰੇਂਗੀ? ਬਿੱਲੋ ਬੱਗੇ ਬਿੱਲੇ ਆ ਤਾਂ ਕੀ ਕਰੇਂਗੀ? ਬੱਗੇ ਬੱਗੇ ਬਿੱਲੇ ਆ ਤਾਂ ਕੀ ਕਰੇਂਗੀ? ਇੱਕ ਰਹਿ ਗਿਆ। ਬਿੱਲੋ ਬੱਗੇ ਬਿੱਲੇ ਆ ਤਾਂ ਕੀ ਕਰੇਂਗੀ? ਬੱਗੇ ਬੱਗੇ ਬਿੱਲੇ ਆ ਤਾਂ ਕੀ ਕਰੇਂਗੀ? ਤਾਇਆ ਉਧਰ ਨੂੰ ਮੂੰਹ ਕਰੀ। ਤੇਰਾ ਸਵਿਚ ਵੇਖਣਾ ਕਿੱਥੇ ਆ? ਤੂੰ ਤਾਂ ਬੰਦ ਹੀ ਨਹੀਂ ਹੁੰਦਾ। ਤੂੰ ਮੈਨੂੰ 3 ਵਾਰੀ ਬੋਲ ਕੇ ਦਿਖਾਈ। ਮੈਂ ਨਹੀਂ ਬੋਲਦੀ। ਤੇ ਕੋ ਬੋਲ ਹੀ ਨਹੀਂ ਹੋਣਾ। ਆਪਾਂ ਰੇਡੀਓ ਤੇ ਕੱਲੀਆਂ ਆਹੀ ਗੱਲਾਂ ਕਰਨ ਆਏ ਆ। ਚਲੋ ਫੇ ਗਾਣਾ ਹੋਰ ਸੁਣਾ ਦਿੰਨੇ ਕੋਈ। ਤਾਇਆ ਤੂੰ ਨਾ ਥੋੜਾ ਜਿਹਾ ਸੱਭਿਅਕ ਹੋ। ਸੱਭਿਅਕ ਗਾਣਾ? ਹਾਂ ਸੁਣ ਫਿਰ। ਸੁਣਾ। ਓ ਇੱਕ ਕੁੜੀ ਜ਼ਹਿਰ ਦੀ ਪੁੜੀ ਸਾਹਮਣੇ ਰਹਿੰਦੀ ਓਏ। ਮੁੜਿਆ
कुर्सी मेरे पैर ते रखी सॉरी ताया सॉरी। एक ते मेरे पैर दे गूठे मगर पई मैं तेरे गले च गूठा दे के तेनू गल बुलवानी है। तेरी मेरी दुश्मनी किस गल दी है? पंजाबी रेडियो यूएसए ते हासे चारे पासे प्रोग्राम सुन रहे हो जी। मैं हरमनप्रीत कौर नाल ताया शौकी ते हुण आपां अगे नूं वधिया ताया जी अगे वधो चलवाओ चलिए ताया। चल आज आपां बजट दी गल भी कर लईए। बजट क्या बात है। मैं कहना कैप्टन साहब दे इस बजट ने मैनू यह गल श्योर करती है कि अगलियां कप्तानी दियां आइटमां च कप्तानी कैप्टन साहब दी हो जानी है। मतलब कि हिस्ट्री रिपीट होएगी। इदां क्यों लगदा? ए सब तो वधिया एजेंडा हुंदा है। हां लगभग 4.5 साल कुछ ना करो। हाँ ਉਹ ਤੋਂ ਬਾਅਦ ਰਹਿੰਦੇ ਟਾਈਮ 'ਚ ਇੰਨਾ ਕੁਝ ਕਰ ਦੋ ਕਿ ਅਗਲੇ 5 ਸਾਲ ਫਿਰ ਤੁਹਾਡੇ ਹੋ ਜਾਣ। ओके जनता ना होवे बोर। यही स्ट्रेटजी अपना के बह गया है प्रशांत किशोर। वाकई तो गल तेरी सही है ताया, पर गल है हाले तो सिर्फ अनाउंसमेंट्स होईयां ने। ये गल्लां केड़ियां हुणे मैं इंडिया फोन लाया कल ओ विमेंस डे दे मौके उत्ते जेड़ा उन्होंने कहा जनानियां नूं बस फ्री। मैं फोन लाया रोड विच पुछया कहंदा तो मैनू पै गया कहंदा ताया जदों फ्री वाला काम होया तेरा फोन आ गया जदों कदी किराया वधिया होंदा कदे फोन करके पुछया नहीं किसी ने। मैं कहा चलो लगदी गल दसो इहदा की है। कहंदा होना नहीं है काम पुछ क्यों कहंदा रोडवेज वाले भावें मान जान सरकारी बसां वाले भावें मान जान प्राइवेट बसां ने पेट छापे पा देने ते मैं कहना 40% प्राइवेट बसां जड़ियां आईयां केड़ी दुनिया च रहना तू उन्होंने क्या ही सरकारी बसां च है ते प्राइवेट च भी कराओ क्यों क्योंकि सरकारी चलन के दिंदे ने। गल बसां दी हो रही है तू कहनी पई है सरकारी दी गल कीती है प्राइवेट दी गल नहीं हुई पर जरा मैं तर्क सामने रख रहा ਉਹਦੇ ਉੱਤੇ ध्यान देवी सड़क चेक कर ले पंजाब दी बंदे भावें सरकारी है बसां ਉਹਨਾਂ ਦੀਆਂ प्राइवेट ਚੱਲ ਰਹੀਆਂ ਨੇ। नोटिस कीता तू कि नहीं कीता? कईयां ने कीता। मैं तेनू तीन चार ट्रांसपोर्टेशन गिना देवां हैं जिन्हां दा सीधा संबंध हैगा ही ताया सारे अंदर खाते जानदे ने। मैं दसदा सुन मेरी गल करतार बस अच्छा जिन्हें कोई ना चक्के नूं चक्के करतार ਤੁਹਾਡੇ ਦੁਆਬੇ ਦੀ ਮਸ਼ਹੂਰ ਕਤਲੇਆਮ ਵਾਲੀ ਬੱਸ ਉਹ ਤੋਂ ਬਾਅਦ ਅੰਮ੍ਰਿਤਸਰ ਵੱਲ ਨੂੰ ਸਾਡੇ ਹੋ ਜੀਏ ਤਾਂ ਬਾਬਾ ਬੁੱਢਾ ਜੀ ਟਰਾਂਸਪੋਰਟ ਅੱਛਾ ਕੋਈ ਕੱਲ ਨੂੰ ਉਹਨਾਂ ਦੀ ਹੈ। ਉਸ ਤੋਂ ਬਾਅਦ ਮੈਂ ਲਿਖਦਾ ਵਾ ਸਭ ਤੋਂ ਮਹਾਨ ਕੰਮ ਔਰਬਿਟ ਐਵੀਏਸ਼ਨ ਭਾਵੇਂ ਮੌਜੂਦਾ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈਗਾ ਪਰ ਸੰਬੰਧ ਤੇ ਹੈਗਾ। ਇਹ ਤਾਂ ਹੈ ਨਾ ਕਿਤੇ ਵੀ ਦੇਖ ਲਓ ਇਹੀ ਲੱਗੀਆਂ ਹੁੰਦੀਆਂ ਹਜੇ 4-5 ਹੋਰ ਹੋਣਗੀਆਂ ਜਿਹੜੀਆਂ ਨਾਮ ਬਾਹਰ ਨਹੀਂ ਆਂਦੇ ਪਏ। अच्छा जेडी यू मीन टू से कदी किसे रसोईये देना कदी किसे चौकीदार देना कदी किसे देना बिल्कुल हुण रच मैनू 5 ते बसां चल पईयां एक रूट ते हुण 5 मगर एक रोडवे जांदी भी पई है उच तुसीं जनानियां बिठा भी लओगे बंदे किथे बहणगे ओह ते प्राइवेट च बैठ के क्योंकि सीट नहीं होनी उच। हर चढ़दी सवेर तो टलदी रात ताईं साल दे 365 ते हफ्ते दे 7 दिन सुनदे रहो अपना मानजोग ते मन पाउंदा रेडियो पंजाबी रेडियो यूएसए। पंजाबी रेडियो यूएसए ते हासे चारे पासे सुन रहे हो जी ते ताया हुण आपां अगे नूं वधिए वजो इस बजट च गल्लां तां होर भी कई कीतियां गईयां ने जिद्दां कि कहंदे कि मतलब ਜਿਹੜਾ ਕਰਜ਼ਾ ਮਾਫ ਹੋ ਜਾਣਾ ਹੈ ਕਿਸਾਨਾਂ ਦਾ ਉਸ ਤੋਂ ਬਾਅਦ ਵਿੱਚ ਹੋਰ ਵੀ ਜਿਹੜਾ ਪੈਸਾ ਵੱਖ-ਵੱਖ ਥਾਵਾਂ ਲਈ ਰੱਖਿਆ ਗਿਆ ਫਿਰ ਕਹਿੰਦੇ ਜਿਹੜੀ ਬੁਢਾਪਾ ਪੈਨਸ਼ਨ ਆ ਉਹ ਡਬਲ ਕਰ ਦੇਣੀ ਹੈ ਹੋਰ ਵੀ ਗੱਲਾਂ ਕਈ ਸੁਣਾਈਆਂ ਗਈਆਂ ਨੇ। ਦੇਖੋ ਜੀ ਗੱਲਾਂ ਬਹੁਤ ਸੁਣਾਈਆਂ ਗਈਆਂ ਮੈਨੂੰ ਕਿਸੇ ਸਮਝ ਨਹੀਂ ਆਉਂਦੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਡੇ ਕਿਸਾਨ ਭਰਾਵਾਂ ਦਾ ਕਰਜ਼ਾ ਮਾਫ ਕਰਨ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਮੈਨੂੰ ਇਹ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਨੌਕਰੀਆਂ ਦੀ ਗੱਲ ਸਾਹਮਣੇ ਆਉਂਦੀ ਹੈ। ਨੌਕਰੀ ਦੀ ਗੱਲ ਤਾਂ ਇਸ ਵਾਰ ਕੀਤੀ ਕੋਈ ਨਹੀਂ ਚਲੋ ਨਹੀਂ ਕੀਤੀ ਪਰ ਕਦੇ ਆਂਦੀ ਤੇ ਹੈਗੀ ਨਾ ਬਾਹਰ ਦਾਅਵੇ ਤਾਂ ਹੁੰਦੇ ਆ ਨਾ। ਹੁਣ ਮੇਰੇ ਮਨ ਚ ਇੱਕ ਗੱਲ ਆ ਰਹੀ ਹੈ ਹਰਮਨ ਦੇਖ ਤੂੰ ਸਿਆਣੀ ਬਿਆਨੀ ਹੈ ਜੀ देखो सब दा भलाई करो सबका साथ सबका विकास ये वर्डिंग ते अच्छी है पर इन्हों अप्लाई कोई नहीं करता। सब तो ज्यादा पिछड़िया तबका पता कौन है? कौन? मिडिल क्लास। ये ता गल सही है। मिडिल क्लास बाहर नू क्यों भज रहा है? मिडिल क्लास बाहर नू भज रहा है क्योंकि वो अपने ही देश विच कंधा च वज रहा है। ताया इमोशनल करता ताया कोई तो हूं देखो मैनू ना कुछ स्कीमां सरकार दियां बड़ी वधिया लगदियां ने ओ भावें ओह मित्रो अंकल दी गवर्नमेंट होवे चाहे वो अंकल साडे कैप्टन साहब दी होवे सरबत बीमा योजना यानी कि सरबत सेहत बीमा योजना जिन्नू असीं नैशनल वाइड कहिए तां आयुष्मान भारत योजना है ना जिहदे विच 5-5 लाख दी इंश्योरेंस है पर वो इंश्योरेंस किन्नू है जिहड़े बहुत गरीब ने ਜਾਂ ਐਕਰੀਏਟਡ ਪੱਤਰਕਾਰ ਨੇ ਇਹ ਸਭ ਨੂੰ ਹੈਗੀ ਆ ਜਿਹਨਾਂ ਦੇ ਨੀਲੇ ਕਾਰਡ ਬਣੇ ਉਹਨਾਂ
वास्ते है। हाँ। पर मेरा सवाल ये है, जिहड़ा एक मिडिल क्लास है जिहदी सैलरी हैंड टू माउथ है, मतलब कि आई ते गई, ਉਹ ਕੀ ਐਟ ਏ ਟਾਈਮ 5 ਲੱਖ ਦਾ ਖਰਚਾ ਅਫੋਰਡ ਕਰ ਸਕਦਾ ਹੈਗਾ? ਮੈਨੂੰ ਇਸ ਗੱਲ ਦਾ ਜਵਾਬ ਕੋਈ ਇੱਕ ਸਿਆਣਾ ਬੰਦਾ ਆ ਕੇ ਦੇ ਦੇਵੇ ਕਿ ਮਿਡਲ ਕਲਾਸ ਬੰਦਾ ਇਹ 5 ਲੱਖ ਦੀ ਇੰਸ਼ੋਰੈਂਸ ਡਿਜ਼ਰਵ ਨਹੀਂ ਕਰਦਾ। ਮੈਨੂੰ ਇਸ ਗੱਲ ਦਾ ਜਵਾਬ ਦਿਓ। ਇੱਕ ਹੋਰ ਚੀਜ਼ ਜਿਹੜੀ ਸਮਝ ਤੋਂ ਬਾਹਰ ਆ। ਕਿਹੜੀ? ਸ਼ਗਨ ਸਕੀਮ। ਹਾਂ, ਸੁਣਿਆ ਉਹਦੇ ਬਾਰੇ? ਸ਼ਗਨ ਸਕੀਮ ਕਹਿੰਦੇ ਵਧਾ ਦਿੱਤੀ ਗਈ ਹੈ। ਪਹਿਲਾਂ ਮਿਲਦਾ ਸੀ 21,000 ਰੁਪਇਆ, ਹੁਣ ਕਹਿੰਦੇ ਕਰ ਦਾਂਗੇ 51,000 ਰੁਪਇਆ। ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਹੁਣ ਤਾਈਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਕੁੜੀਆਂ ਜਿਨ੍ਹਾਂ ਨੇ ਆਸ ਲਗਾਈ ਸੀ ਕਿ ਸ਼ਾਇਦ ਸ਼ਗਨ ਸਕੀਮ ਦੇ ਤਹਿਤ ਉਹਨਾਂ ਨੂੰ 21,000 ਰੁਪਇਆ ਮਿਲੂਗਾ, ਲਹਿੰਗਾ ਹੀ ਬਾਰੋ ਬਾਰ ਸਪਾਂਸਰ ਹੋ ਜਾਂਦਾ। ਤਾਇਆ ਉਹਨਾਂ ਨੇ ਤਾਂ ਆਪਣੇ ਨਿਆਣੇ ਵਿਚਾਰੀਆਂ ਚੁੱਕੀ ਲਾਈਨਾਂ ਦੇ ਵਿੱਚ ਖੜੀਆਂ ਨੇ ਕਿ ਆਖੇ ਜੀ ਸਾਨੂੰ ਤਾਂ ਸ਼ਗਨ ਸਕੀਮ ਦਾ ਕੋਈ ਪੈਸਾ ਹੀ ਨਹੀਂ ਮਿਲਿਆ। ਸੋ ਜੇ ਲਾਰੇ ਇਦਾਂ ਲੱਗਣੇ ਨੇ ਤਾਂ ਫਿਰ ਮਤਲਬ ਚਾਹੇ 21 ਕਹਿ ਦੋ, ਚਾਹੇ 51 ਕਹਿ ਦੋ, ਚਾਹੇ 71 ਕਹਿ ਦੋ, ਫਰਕ ਕੀ ਪੈਂਦਾ? ਜਿਨ੍ਹਾਂ ਨੇ ਵਿਚਾਰੀਆਂ ਨੇ ਆਪਣੇ ਵਿਆਹ ਦੇ ਸ਼ਗਨ ਲੈਣੇ ਸੀ ਸਰਕਾਰ ਤੋਂ, ਉਹਨਾਂ ਨੂੰ ਨਿਆਣਿਆਂ ਦੇ ਸ਼ਗਨ ਵੀ ਪੈ ਗਏ, ਪਰ ਸਰਕਾਰ ਦਾ ਸ਼ਗਨ ਨਹੀਂ ਆਇਆ ਹੈ ਨਾ। ਇਹ ਕਿ ਕਾਹਦਾ ਸ਼ਗਨ ਹੋਇਆ? ਮਤਲਬ ਕਹਿ ਲੋ ਕਿ ਸਮਾਰਟਫੋਨ ਵਾਲਾ ਸ਼ਗਨ ਹੀ ਹੋ ਗਿਆ। ਸਮਾਰਟਫੋਨ ਤਾਂ ਫੇਰ ਵੀ ਮਿਲ ਗਏ, ਸ਼ਗਨ ਨਹੀਂ ਮਿਲਿਆ। ਜਿੱਦਾਂ ਮਿਲੇ ਹੈਗੇ ਨੇ ਉਸ ਹਿਸਾਬ ਨਾਲ ਸ਼ਗਨ ਵੀ ਮਿਲਣਾ। ਤਾਇਆ ਜੀ ਆਪ ਜੀ ਦੀਆਂ ਸਿਆਣਪ ਭਰੀਆਂ ਗੱਲਾਂ ਸੁਣ ਕੇ ਮਨ ਨੂੰ ਇੰਨਾ ਸਕੂਨ ਮਿਲਿਆ। ਨਹੀਂ ਮੈਂ ਕਿਹੜਾ ਦੱਸ ਨਿਰਮਲ ਬਾਬਾ ਬਣ ਕੇ ਤੈਨੂੰ ਇਹ ਕਿਹੜਾ ਸਮੋਸੇ ਫਾ ਚਟਨੀਆਂ ਉੱਤੇ ਤੇ ਕਿਰਪਾ ਬਰਸੇਗੀ। ਮੈਂ ਤਾਂ ਸੱਚ ਬੋਲਿਆ। ਮੈਂ ਸੱਚ ਦੀ ਹੀ ਫੈਨ। ਅੱਛਾ ਹਾਂ। ਨਹੀਂ ਮੈਂ ਸੁਣਿਆ ਤੂੰ ਗਾਣਾ ਗਾਏਂਗੀ। ਕਿਹੜਾ? मैं तो हाय रे तेरा फैन बन हो गया, ऐसा कोई गाना है ना? ओ नहीं ओ की सी गाना ताया? जबड़ा फैन हो गया। हाँ पता नहीं कुछ है ही कहते। जबड़ा फैन क्यों होता? मतलब जबाड़ा पसंद आया उन्हें? पता नहीं ताया। जबड़ा क्यों होता फिर? जबरा 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 क्रॉसिंग ते खड़ा सीगा बंदा, उन्हें सड़क पार नहीं की, इस करके मतलब जबरा फैन हो गया। पता नहीं ताया, चल चलिए। मैं हाय रे तेरा जैबरा फैन हो गया। हाँ। मतलब कि मेरे भी ना निशान पे जैबरा वांगू, मैं जैबरा ते मैं तेरा फैन हो गया, मैं तेरा हाय जैबरा फैन हो गया। थैंक यू ताया। तो चलिए हुन बाय, कल मिलते हैं। लव मी मिस मी। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मानजोग ते मन पाउंदा रेडियो, पंजाबी रेडियो USA।